ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਵੀ ਸਾਡੇ ਨਾਲ ਸਰਦਾਰ ਗੁਰਤੇਜ ਸਿੰਘ ਜੀ ਹੀ ਜੁੜੇ ਹਨ ਤੇ ਅਸੀਂ ਉਹਨਾਂ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਤਾਂ ਅਸੀਂ ਕਾਫੀ ਸਿੱਖ ਪੰਥ ਨਾਲ ਗੱਲਾਂ ਕਰ ਲਿੱਤੀਆਂ, ਪਰ ਬ੍ਰੇਕ ਤੋਂ ਬਾਅਦ ਅਸੀਂ ਜਾਣਨਾ ਚਾਹਾਂਗੇ ਜਿਹੜਾ ਅਗਲਾ ਸਵਾਲ ਹੈ ਇਸ ਦੇ ਬਾਰੇ ਅਸੀਂ ਸਿੱਖ ਪੰਥ ਦੀਆਂ ਵੱਖ-ਵੱਖ ਸ਼ਖਸੀਅਤਾਂ ਤੋਂ ਉਹਨਾਂ ਦੇ ਪੁਆਇੰਟਸ ਆਫ ਵਿਊ ਲਏ ਨੇ ਤੇ ਅਸੀਂ ਜਾਣਨਾ ਚਾਹਾਂਗੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ। ਜਿਵੇਂ ਕਿ ਸਾਹਮਣੇ ਕੇਸ ਆਇਆ ਕਿ ਸਬ ਇੰਸਪੈਕਟਰ ਸੁਰਜੀਤ ਸਿੰਘ ਦਾ ਕੇਸ ਸਾਹਮਣੇ ਆਇਆ ਹੈ ਜਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ 23 ਝੂਠੇ ਪੁਲਿਸ ਮੁਕਾਬਲੇ ਵਿੱਚ 83 ਤੋਂ ਜ਼ਿਆਦਾ ਸਿੱਖ ਬੇਗੁਨਾਹ ਸਿੱਖ ਨੌਜਵਾਨ ਮਾਰੇ ਆ। ਇਸ ਦਾ ਇੰਕਸ਼ਾਫ ਕੀਤਾ ਹੈ ਤੇ ਜਦੋਂ ਉਸਨੇ ਆਪਣੀ ਸੁਰੱਖਿਆ ਲਈ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਪਟੀਸ਼ਨ ਫਾਈਲ ਕੀਤੀ ਜਿਸ ਵਿੱਚ ਉਹ ਖਾਰਿਜ ਹੋ ਗਈ ਹੈ। ਇਸ ਕੇਸ ਨੂੰ ਪੂਰੇ ਕੇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਸਾਰੀ ਬਾਲੀਆ ਸਿੱਖ ਸੰਗਤਾਂ ਨੂੰ ਦੱਸੋ। ਬੀਬਾ, ਇਹ ਜਿਹੜਾ ਕੁਝ ਉਸਨੇ ਦੱਸਿਆ ਹੁਣ, ਹਾਂਜੀ, ਇਹ ਸਾਰੇ ਦਾ ਸਾਰਾ ਸਾਰੀ ਦੁਨੀਆ ਨੂੰ ਸ਼ੁਰੂ ਤੋਂ ਪਤਾ ਹੈ ਜੀ। ਅਸੀਂ 3 ਪ੍ਰਾਈਮ ਮਿਨਿਸਟਰਸ ਨੂੰ ਮੈਂ ਖੁਦ ਮਿਲ ਚੁੱਕਿਆ ਕਿ ਸਾਨੂੰ ਤੁਸੀਂ ਵੇਰਵਾ ਦਿਓ ਸਾਡੇ ਕਿਹੜੇ ਮਾਰੇ ਨੇ। ਹਾਂਜੀ, ਸਾਰੇ ਮੁਲਕ ਦੇ ਵਿੱਚ, ਸਾਰੇ ਦੁਨੀਆ ਦੇ ਉੱਤੇ ਕੋਈ ਐਸਾ ਮੁਲਕ ਨਹੀਂ ਹੋਏਗਾ ਜਿੱਥੋਂ ਦੇ ਸ਼ਹਿਰੀ ਧੜਾ ਮਾਰੇ ਜਾਂਦੇ ਰਹੇ ਹੋਣ ਔਰ ਕੋਈ ਰਿਕਾਰਡ ਨਾ ਹੋਵੇ ਵੀ ਕਿੱਥੇ ਮਰੇ, ਕਿਉਂ ਮਾਰੇ, ਪੁਲਿਸ ਨੇ ਮਾਰੇ ਹੋਣ, ਆਰਮਡ ਫੋਰਸਿਸ ਨੇ ਮਾਰੇ ਹੋਣ, ਜਿਹੜੇ ਬਲ ਹਨਗੇ ਇਹਨਾਂ ਦੇ ਬਣਾਏ ਹੋਏ ਉਹਨਾਂ ਨੇ ਸ਼ਸਤਰ ਬਲ ਉਹਨਾਂ ਨੇ ਮਾਰੇ ਹੋਣ ਤੇ ਉਹਨਾਂ ਦਾ ਕੋਈ ਰਿਕਾਰਡ ਨਾ ਹੋਵੇ। ਹਾਂਜੀ, ਹੁਣ ਇਹ ਸਤਵੰਤ ਸਿੰਘ ਨੇ ਇਸ ਤੋਂ ਪਹਿਲਾਂ ਇਨਕਸ਼ਾਫ ਕੀਤਾ, ਇਸ ਤੋਂ ਪਹਿਲਾਂ ਹੁਣ ਸੁਰਜੀਤ ਸਿੰਘ ਨੇ ਇਹ ਗੱਲ ਕਹੀ ਹੈ। ਹਾਂਜੀ, ਔਰ ਕਈ ਸਾਰੇ ਲੋਕ ਇਹ ਗੱਲਾਂ ਕਹਿ ਚੁੱਕੇ ਨੇ ਜੀ। 6 ਪ੍ਰਾਈਮ ਮਿਨਿਸਟਰ ਜਦੋਂ ਦਾ ਕਤਲੇਆਮ ਸ਼ੁਰੂ ਹੋਇਆ ਔਰ ਜਦੋਂ ਤੱਕ ਇਹ ਚੱਲਦਾ ਰਿਹਾ ਅੱਜ ਤੱਕ ਵੀ ਇਹ ਗਾਹੇ ਬਗਾਹੇ ਜਸਪਾਲ ਸਿੰਘ ਕੱਲ ਪਰਸੋਂ ਬਟਾਲੇ ਵਾਲਾ ਮਾਰਿਆ ਗਿਆ, ਪਿਛਲੇ ਸਾਲ ਦੀ ਗੱਲ ਹੈ। ਸੋ ਇਹ ਜਿਹੜੇ ਮਾਰੇ ਜਾਂਦੇ ਨੇ ਸਿੱਖ, ਇਹ ਜਾਪਦਾ ਇਹ ਹੈ ਕਿ ਹਾਈਐਸਟ ਲੈਵਲ ਦੇ ਉੱਤੇ ਪੋਲੀਟੀਕਲ ਡਿਸੀਜਨ ਹੋਇਆ ਹੈ ਕਿ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਹੈ ਉਹ ਅਸੀਂ ਉਹਨਾਂ ਹੱਥਾਂ ਦੇ ਵਿੱਚ ਰੱਖਣੀ ਹੈ ਜਿਹੜੇ ਸਾਡੇ ਹੱਕ ਦੀ ਗੱਲ ਕਰਦੇ ਨੇ। ਹਾਂਜੀ, ਔਰ ਜੋ ਵੀ ਕੋਈ ਸਿੱਖ ਇਸ ਦੇ ਬਰਖਲਾਫ ਉੱਠਦਾ ਹੈ ਔਰ ਸਿੱਖਾਂ ਨੂੰ ਅਸਲੀ ਲੀਡਰਸ਼ਿਪ ਦਿੰਦਾ ਹੈ ਉਸ ਨੂੰ ਖਤਮ ਕਰ ਦਿੱਤਾ ਜਾਵੇ ਜੀ। ਦਲਜੀਤ ਸਿੰਘ ਬਿੱਟੂ ਨੂੰ ਤੇ ਬੜਾ ਪਿੰਡ ਨੂੰ ਫੜ ਕੇ ਕੈਦ ਕੀਤਾ ਹੋਇਆ ਹਾਂਜੀ, ਔਰ ਦੂਸਰੇ ਲੀਡਰ ਜਿਹੜੇ ਖਾਲਿਸਤਾਨ ਕੂਕਦੇ ਨੇ ਔਰ ਬੜਾ ਨਾਅਰੇ ਲਾ ਕੇ ਲੋਕਾਂ ਦੇ ਵਿੱਚ ਮਕਬੂਲੀਅਤ ਹਾਸਲ ਕਰਦੇ ਨੇ, ਲੇਕਿਨ ਜਾਣਦੇ ਨੇ ਉਹ ਵੀ ਇਹ ਅੰਦਰੋਂ ਅੰਦਰੀ ਇਹ ਬਹੁਤੇ ਗੰਭੀਰ ਨਹੀਂ, ਉਹਨਾਂ ਨੂੰ ਖੁੱਲੇ ਵਿਚਰਨ ਦਿੱਤਾ ਜਾ ਰਿਹਾ ਜੀ। ਜਿਹੜੇ ਲੌਂਗੋਵਾਲੀਆ ਸੰਤ ਤੇ ਇਹ ਸਾਰੇ ਲੋਕ ਸਨ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਡੋਬਣਾ ਸੀ, ਇਹਨਾਂ ਨਾਲ ਸਮਝੌਤੇ ਕਰਨੇ ਸਨ, ਉਹਨਾਂ ਨੂੰ ਬਿੱਲੀ ਜਿਸ ਤਰ੍ਹਾਂ ਬੱਚਿਆਂ ਨੂੰ ਆਪਣਿਆਂ ਨੂੰ ਅੱਗ ਦੇ ਵਿੱਚੋਂ ਕੱਢ ਕੇ ਲਿਆਉਂਦੀ ਹੈ ਮੂੰਹ ਦੇ ਵਿੱਚ ਫੜ ਕੇ, ਇਸ ਤਰ੍ਹਾਂ ਉੱਥੋਂ ਵਰਦੀ ਅੱਗ ਦੇ ਵਿੱਚੋਂ ਟੈਂਕਾਂ ਦੇ ਵਿੱਚ ਬਿਠਾ ਕੇ ਕੱਢ ਲਿਆਏ। ਔਰ ਸੰਤ ਜਰਨੈਲ ਸਿੰਘ ਖਾਲਸਾ ਜਿਹੜਾ ਕਿ ਉਸ ਵੇਲੇ ਤੱਕ ਸਾਰੇ ਸਿੱਖਾਂ ਦਾ ਲੀਡਰ ਬਣ ਚੁੱਕਿਆ ਸੀ ਔਰ ਜਿਹੜਾ ਕਿ ਸਿਰਫ ਸਿੱਖਾਂ ਦਾ ਲੀਡਰ ਸੀ ਨਾ ਕਿ ਕਿਸੇ ਦਾ ਏਜੰਟ ਸੀ, ਉਸ ਨੂੰ ਉਹਨਾਂ ਨੇ ਉੱਥੇ ਹੀ ਕਤਲ ਕਰ ਦਿੱਤਾ। ਸੋ ਇਹ ਜਿਹੜੀ ਵੱਡੀ ਸਕੀਮ ਹੈ, ਇਹ ਸਕੀਮ ਇਹ ਹੈ ਵੀ ਕੋਈ ਵੀ ਸਿੱਖਾਂ ਦੀ ਹਮਦਰਦੀ ਦੇ ਵਿੱਚ ਖੜਾ ਹੋਵੇ, ਕੋਈ ਸਿੱਖਾਂ ਦੇ ਨਾਲ ਹਮਦਰਦੀ ਕਰੇ, ਉਸ ਨੂੰ ਖਤਮ ਕਰ ਦਿਓ ਤੇ ਜਿਹੜੇ ਲੋਕ ਸਾਡੇ ਨਾਲ ਮਿਲ ਕੇ ਚੱਲਦੇ ਨੇ ਉਹਨਾਂ ਨੂੰ ਤੁਸੀਂ ਸਿਆਸਤ ਦੇ ਵਿੱਚ, ਲੀਡਰਸ਼ਿਪ ਦੇ ਵਿੱਚ ਕਾਇਮ ਰੱਖੋ। ਇਸ ਤਰ੍ਹਾਂ ਨਾਲ ਹਿੰਦੁਸਤਾਨ ਦੇ ਵਿੱਚ 6 ਪ੍ਰਾਈਮ ਮਿਨਿਸਟਰ ਬਦਲ ਚੁੱਕੇ ਨੇ ਜਦੋਂ ਤੱਕ ਇਹ ਕਤਲੇਆਮ ਚੱਲਦਾ ਰਿਹਾ ਔਰ 6 ਦੇ ਵਿੱਚੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਕੋਈ ਮੁਲਕ ਦੇ ਵਿੱਚ ਕਾਨੂੰਨ ਹੈ। ਇਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਮਾਰੀ ਜਾਂਦੇ ਹੋ? ਔਰ ਸੁਪਰੀਮ ਕੋਰਟ ਦੇ ਵਿੱਚ ਅਨੇਕਾਂ ਕੇਸ ਗਏ ਨੇ, ਉਹਨਾਂ ਨੇ ਵੀ ਇੱਥੇ ਅਸੀਂ ਆਪ ਖੁਦ ਸਾਡੇ ਦੋਸਤ ਮਿੱਤਰ ਉਹਦੇ ਰਹੇ ਨੇ, ਕਰਦੇ ਰਹੇ ਨੇ ਇਹ ਇਨਵੈਸਟੀਗੇਸ਼ਨ। ਅਸੀਂ ਅਣਪਛਾਤੀਆਂ ਲਾਸ਼ਾਂ ਦੇ ਬਾਰੇ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਇੱਥੇ ਕੀਤਾ। ਅਮਰੀਕ ਸਿੰਘ ਅੱਜ ਕੱਲ੍ਹ ਤੁਹਾਡੇ ਅਮਰੀਕਾ ਦੇ ਵਿੱਚ ਹੀ ਹਨ ਜਿਹੜੇ ਇਸ ਦੇ ਵਿੱਚ ਮੁਨੱਵਰ ਰਹੇ ਤੇ ਇੱਥੇ ਇਸ ਵੇਲੇ ਹਰਸ਼ਿੰਦਰ ਸਿੰਘ ਹਨ। ਮੇਰੇ ਘਰ ਦੇ ਵਿੱਚ ਇਹ ਦਫ਼ਤਰ ਚੱਲਦਾ ਰਿਹਾ ਔਰ ਅਸੀਂ 5-6 ਸਾਲਾਂ ਦੇ ਵਿੱਚ ਕੋਈ 1500 ਕੇਸ ਇਸ ਤਰ੍ਹਾਂ ਦੇ ਕੱਢੇ ਜਿਹੜੇ ਕਿ ਨਜਾਇਜ਼ ਮਾਰੇ ਗਏ ਸਨ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਸਨ। ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ ਤੇ ਉਹਨਾਂ ਨੇ ਕਿਹਾ ਕਿ ਇਸ ਦੀ ਇਨਵੈਸਟੀਗੇਸ਼ਨ ਹੋਵੇ। NHRC ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਇਨਵੈਸਟੀਗੇਸ਼ਨ ਕੀਤੀ, ਉਹਨਾਂ ਲੋਕਾਂ ਨੂੰ ਕੰਪਨਸੇਸ਼ਨ ਦਿੱਤਾ, ਲੇਕਿਨ ਜਿਨ੍ਹਾਂ ਲੋਕਾਂ ਨੇ ਇਹ ਆਦਮੀ ਮਾਰੇ ਸੀ ਉਹਨਾਂ ਨੂੰ ਕੁਛ ਨਹੀਂ ਕਿਹਾ। ਇਹ ਅਕਸਰ ਪੁਲਿਸ ਨੇ ਮਾਰੇ ਸੀ, ਕਿਉਂ ਮਾਰੇ ਸੀ, ਇਸ ਦੇ ਉੱਤੇ
NHRC ਤੇ ਸੁਪਰੀਮ ਕੋਰਟ ਵੀ ਪਰਦਾ ਪਾ ਰਿਹਾ ਹੈ ਜੀ। ਸੋ ਇਹਨਾਂ ਹਾਲਤਾਂ ਦੇ ਵਿੱਚ ਜੇ ਉਹ ਸੁਰਜੀਤ ਸਿੰਘ ਵਾਲੇ ਕੇਸ ਦੇ ਵਿੱਚ, ਸਤਵੰਤ ਸਿੰਘ ਕੇਸ ਦੇ ਵਿੱਚ ਹਾਂਜੀ ਇਹ ਕੁਝ ਨਹੀਂ ਕਰ ਸਕਦੇ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਜੀ। ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ? ਹਾਂਜੀ ਇੱਕ ਵੇਲੇ ਮੈਂ ਆਪਣੇ ਭਾਈ ਰਣਜੀਤ ਸਿੰਘ ਸਨ, ਉਸ ਵੇਲੇ ਅਕਾਲ ਤਖਤ ਦੇ ਜਥੇਦਾਰ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਟੈਂਟ ਲਾ ਦਿਓ ਔਰ ਉਹਨਾਂ ਲੋਕਾਂ ਨੂੰ ਕਹੋ ਜਿਨ੍ਹਾਂ ਦੇ ਮਨਾਂ ਦੇ ਉੱਤੇ ਬੋਝ ਹੈ, ਜਿਨ੍ਹਾਂ ਨੇ ਨਜਾਇਜ਼ ਫੜ ਕੇ ਛੋਟੇ ਛੋਟੇ ਬੱਚਿਆਂ ਨੂੰ ਮਾਵਾਂ ਦੀਆਂ ਗੋਦੀਆਂ ਦੇ ਵਿੱਚੋਂ ਚੁੱਕ ਕੇ ਜਾ ਕੇ ਇਸ ਤਰ੍ਹਾਂ ਨਾਲ ਮਾਰ ਕੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੇ ਹੈ, ਉਹ ਉੱਥੇ ਆ ਕੇ ਦੱਸ ਸਕਣ ਵੀ ਸਾਡੇ ਅਸੀਂ ਆ ਕੀਤਾ ਤੇ ਉਹਦੇ ਨਾਲ ਉਹਨਾਂ ਨੂੰ ਵੀ ਸ਼ਾਂਤੀ ਮਿਲੂਗੀ। ਜਿਨ੍ਹਾਂ ਦੇ ਬੱਚੇ ਗੁਆਚੇ ਹੋਏ ਨੇ, ਜਿਨ੍ਹਾਂ ਦੇ ਲੱਭ ਨਹੀਂ ਰਹੇ, ਰੋਜ਼ ਉਹਨਾਂ ਨੂੰ ਝੋਲੇ ਪੈਂਦੇ ਨੇ ਕਿ ਇੱਧਰੋਂ ਵੀ ਆ ਜਾਏਗਾ, ਉੱਧਰੋਂ ਵੀ ਆ ਜਾਏਗਾ, ਉਹਨਾਂ ਨੂੰ ਵੀ ਤਸੱਲੀ ਹੋ ਜਾਏਗੀ, ਉਹ ਪਾਠ ਦੇ ਭੋਗ ਤਾਂ ਕਮ ਸੇ ਕਮ ਪਾ ਸਕਣਗੇ। ਲੇਕਿਨ ਉਹ ਵੀ ਨਹੀਂ ਮੰਨ ਸਕੇ ਇਸ ਬੇਨਤੀ ਨੂੰ। ਹੁਣ ਇਹ ਸਾਡੇ ਕਰਨ ਦਾ ਕੰਮ ਹੈ। ਅਸੀਂ ਫਿਰ ਇਸ ਦੇ ਬਾਰੇ ਇੱਕ ਲੋਕ ਕਮਿਸ਼ਨ ਬਣਾਇਆ ਸਾਰਿਆਂ ਨੇ ਰਲ ਕੇ, ਜਿਹਦੇ ਵਿੱਚ ਮੈਂ ਵੀ ਸਾਂ, ਜਸਟਿਸ ਕੁਲਦੀਪ ਸਿੰਘ ਵੀ ਸਨ, ਬਈ ਇਹੀ ਸਾਰਾ ਕੁਛ ਇਹ ਆ ਕੇ ਜਿਹੜੇ ਪੁਲਿਸ ਵਾਲੇ ਹਨ ਸਾਨੂੰ ਦੱਸਣ ਤੇ ਲੋਕਾਂ ਨੂੰ ਦੱਸਣ ਔਰ ਦੱਸਣ ਕਿ ਕਿਉਂ ਇਹਨਾਂ ਨੇ ਨਜਾਇਜ਼ ਫੜ ਕੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਮਾਰਿਆ। ਜਿਸ ਤਰ੍ਹਾਂ ਕਿ ਟਰੂਥ ਕਮਿਸ਼ਨ ਅਫਰੀਕਾ ਦੇ ਵਿੱਚ ਬਣਿਆ ਸੀ, ਉਸ ਦੇ ਬਰਖਲਾਫ ਸਾਡੀ ਅਕਾਲੀ ਸਰਕਾਰ ਨੇ ਰਿਟ ਕੀਤੀ ਹਾਈ ਕੋਰਟ ਦੇ ਵਿੱਚ ਔਰ ਉਸ ਨੂੰ ਕਮਿਸ਼ਨ ਨੂੰ ਚੱਲਣ ਨਹੀਂ ਦਿੱਤਾ। ਸੋ ਗੱਲ ਸਪਸ਼ਟ ਹੈ, ਇਹ ਸਿੱਖ ਲੀਡਰਸ਼ਿਪ ਜਿਹੜੀ ਸਿੱਖਾਂ ਦੇ ਹੱਕ ਦੀ ਹੈ, ਜਿਹੜੇ ਸਿੱਖਾਂ ਦੇ ਹਮਦਰਦ ਹਨ, ਜਿਹੜੇ ਪੱਕੇ ਸਿੱਖ ਹਨ, ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਜਿਹੜੇ ਨਾਮਧਾਰੀ ਤਰੀਕ ਸਿੱਖ ਹਨਗੇ, ਜਿਨ੍ਹਾਂ ਨੇ ਸਿਰਫ ਸਿੱਖੀ ਰੂਪ ਰੱਖਿਆ ਹੋਇਆ ਤੇ ਅੰਦਰੋਂ ਅੰਦਰੀ ਇਹਨਾਂ ਨਾਲ ਮਿਲੇ ਹਨ, ਉਹਨਾਂ ਨੂੰ ਇਹ ਉਹਨਾਂ ਦਾ ਰਾਜ ਦਬਦਬਾ ਕਾਇਮ ਕਰਨਾ ਚਾਹੁੰਦੇ ਨੇ। ਇਸ ਸਿਲਸਿਲੇ ਦੇ ਵਿੱਚ ਸਾਨੂੰ ਕਿਸੇ ਵੀ ਕਿਸਮ ਦਾ ਕੋਈ ਚਾਰਾਜੋਈ ਕਰਦੇ ਰਵਾਂਗੇ, ਕਰਨਾ ਹਰ ਇੱਕ ਇਨਸਾਨ ਦਾ ਫਰਜ਼ ਹੈ, ਲੇਕਿਨ ਸਾਨੂੰ ਨਿਆਂ ਦੀ ਉਮੀਦ ਨਹੀਂ ਜਾਪਦੀ। ਜੀ ਬਿਲਕੁਲ। ਤੇ ਵੀਰ ਜੀ ਅਗਲਾ ਕੁਐਸਚਨ ਵੀ ਤੁਸੀਂ ਵੀ ਆਨਸਰ ਵੇਰਵੇ ਦੇ ਨਾਲ ਦਿਓ ਕਿ ਕੀ ਕਾਰਨ ਹੈ ਕਿ ਅਕਾਲੀ ਦਲ ਜਿਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਵਾਅਦਾ ਕੀਤਾ ਸੀ ਕਿ ਪਾਵਰ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਵਿੱਚ ਹੋਏ ਖੂਨ ਖਰਾਬੇ ਦੀ ਪੂਰੀ ਜਾਂਚ ਪੜਤਾਲ ਲਈ ਇੱਕ ਕਮਿਸ਼ਨ ਬਣਾਉਣਗੇ, ਪਰ ਅੱਜ ਉਹ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਨ ਲਈ ਵੀ ਭਗੌੜੇ ਹਨ, ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਨੇ ਇਸ ਮੁੱਦੇ ਤੇ ਧਾਰੀ ਚੁੱਪ ਤੋਂ ਸਾਬਿਤ ਕੀਤਾ ਹੈ। ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਜਰਾ ਆਪਣੇ ਵਿਚਾਰ ਦੱਸੋ। ਇਹ ਗੱਲ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਬੀਬਾ, ਲੇਕਿਨ ਗੱਲ ਇਹ ਹੈ ਕਿ ਸਿਰਫ ਇੱਥੋਂ ਤੱਕ ਨਹੀਂ ਸੀਮਤ। ਇਹਨਾਂ ਦੇ ਰਾਜ ਦੇ ਵਿੱਚ ਅੱਜ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਔਰ ਉਹਨਾਂ ਦੇ ਬਾਰੇ ਕੋਈ ਵੀ ਕਿਸੇ ਕਿਸਮ ਦਾ ਨਿਆਂ ਲੋਕਾਂ ਨੂੰ ਨਹੀਂ ਮਿਲ ਰਿਹਾ। ਮੈਂ ਐਗਜ਼ਾਮਪਲ ਦੇ ਤੌਰ ਤੇ ਆਪਣੇ ਭਾਈ ਜਸਪਾਲ ਸਿੰਘ ਦੀ ਗੱਲ ਲੈਂਦਾ ਹਾਂ। ਜਸਪਾਲ ਸਿੰਘ ਨੇ ਬਟਾਲੇ ਦੇ ਵਿੱਚ ਇਹਨਾਂ ਲੋਕਾਂ ਨੇ, ਕੁਝ ਲੋਕਾਂ ਨੇ ਰਾਜੋਆਣਾ ਦੇ ਹੱਕ ਦੇ ਵਿੱਚ ਜਲੂਸ ਕੱਢੇ ਸਨ। ਇਸ ਤੋਂ ਚਿੜ ਕੇ ਕੁਝ ਉੱਥੋਂ ਦੇ ਹਿੰਦੂ ਸੰਗਠਨਾਂ ਨੇ ਸਿੱਖ ਬੱਚਿਆਂ ਨੂੰ 5-6 ਨੂੰ ਘੇਰ ਕੇ ਉਹਨਾਂ ਦੀਆਂ ਪੱਗਾਂ ਲਾ ਲਈਆਂ। ਇਸ ਦੇ ਇਤਰਾਜ਼ ਦੇ ਵਿੱਚ ਅਗਲੇ ਦਿਨ ਉਹਨਾਂ ਨੇ ਬੰਦ ਕੀਤਾ ਬਟਾਲੇ ਦੇ ਵਿੱਚ ਤੇ ਉਸ ਬੰਦ ਦੇ ਵਿੱਚ ਬਿਲਕੁਲ ਇਨੋਸੈਂਟ, ਕਿਸੇ ਕਿਸਮ ਦਾ ਵੀ ਕੋਈ ਕਸੂਰ ਨਹੀਂ ਸੀ ਉਸ ਬੱਚੇ ਦਾ। 18-19 ਸਾਲ ਦੇ ਕਾਲਜ ਪੜ੍ਹਦੇ ਬੱਚੇ ਨੂੰ, ਜਿਸ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀ, ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਅੱਜ ਤੱਕ ਪੁਲਿਸ ਉਸ ਦਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ। ਲੇਕਿਨ 1.5 ਕਮਿਸ਼ਨ ਆਫ ਇਨਕੁਆਇਰੀ ਬੈਠ ਚੁੱਕਿਆ ਔਰ ਉਹ ਕਹਿ ਚੁੱਕਿਆ ਵੀ ਇਹ ਨਜਾਇਜ਼ ਮਾਰਿਆ ਗਿਆ। ਇਸ ਦੇ ਬਾਵਜੂਦ ਹਾਈ ਕੋਰਟ ਦੇ ਵਿੱਚ ਇਹ ਨਿਰਣਾ ਨਹੀਂ ਹੋ ਸਕਿਆ 1.5 ਸਾਲ ਦੇ ਵਿੱਚ ਕਿ ਕਿਸ ਦੇ ਸਿਰ ਇਹ ਜ਼ੁਰਮ ਲਾਉਣਾ ਹੈ ਔਰ ਕਿਸ ਤਰ੍ਹਾਂ ਨਾਲ ਉਸ ਨੂੰ ਪ੍ਰੋਸੀਕਿਊਟ ਕਰਨਾ ਹੈ। ਸੋ ਇਹ ਸਾਰਾ ਕੁਝ ਆਪਣੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਹੋਇਆ। ਹੁਣ ਅਸੀਂ ਇਹਨਾਂ ਕੋਲੋਂ ਇਹ ਜੇ ਫਰਜ਼ ਕਰੋ ਇਹ ਇਨਵੈਸਟੀਗੇਸ਼ਨ ਕਰਦੇ ਨੇ, ਜਿਸ ਤਰ੍ਹਾਂ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ, ਤਾਂ ਉਹਦੇ ਵਿੱਚ ਜਿਹੜੇ ਸਾਡੇ ਲੀਡਰ ਹਨਗੇ, ਜਿਨ੍ਹਾਂ ਨੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਇਹ ਬੱਚੇ ਮਰਵਾਏ ਨੇ ਸਾਰੇ, ਉਹਨਾਂ ਦਾ ਸੱਚ ਵੀ ਸਾਹਮਣੇ ਆਏਗਾ ਔਰ ਉਹਨਾਂ ਵਾਸਤੇ ਮੂੰਹ ਲੁਕਾਉਣਾ ਔਖਾ ਹੋ ਜਾਏਗਾ। ਜਿਹੜੇ ਕਿ ਹੁਣ ਤਾਈਂ ਟਾਰਾਂ ਮਾਰਦੇ ਸਨ, ਉਹਨਾਂ ਦੇ ਭੋਗਾਂ ਦੇ ਉੱਤੇ ਜਾ ਕੇ ਅਫਸੋਸ ਜ਼ਾਹਰ ਕਰਦੇ ਸਨ, ਹੰਝੂ ਵਗਾ ਕੇ
ਤੇ ਬਾਲਟੀਆਂ ਭਰ ਦਿੰਦੇ ਸਨ, ਜੀ ਉਹਨਾਂ ਲੋਕਾਂ ਨੂੰ ਇਹ ਮੂੰਹ ਲੁਕਾਉਣਾ ਮੁਸ਼ਕਲ ਹੋ ਜਾਏਗਾ ਕਿ ਜੀ ਜਦੋਂ ਪਤਾ ਲੱਗੇਗਾ ਕਿ ਇਹੀ ਲੋਕ ਸਨ ਹਾਂਜੀ ਜਿਨ੍ਹਾਂ ਨੇ ਸਾਨੂੰ ਮਰਵਾਇਆ ਹੈ। ਹਾਂਜੀ ਤਾਂ ਉਹ ਇਸ ਕਰਕੇ ਇਸ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਕਰਨ ਨੂੰ ਤਿਆਰ ਨਹੀਂ। ਜੀ ਔਰ ਇਨਵੈਸਟੀਗੇਸ਼ਨ ਹੁੰਦਾ ਹੋਇਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਹਾਂਜੀ ਕਿ ਅਸੀਂ ਇੱਕ ਪਬਲਿਕ ਕਮਿਸ਼ਨ ਬਣਾਇਆ ਜਿਸ ਦੇ ਵਿੱਚ 3 ਹਾਈ ਕੋਰਟ ਦੇ ਜੱਜ ਸਨ। ਜੀ ਜਸਪਾਲ ਸਿੰਘ ਸੀ ਹਾਂਜੀ ਦਿੱਲੀ ਦਾ ਰਿਟਾਇਰਡ ਹਾਈ ਕੋਰਟ ਦਾ ਜੱਜ, ਹਾਂਜੀ ਡੀ ਸੁਰੇਸ਼ ਸੀ ਜਿਸ ਨੇ ਬਾਅਦ ਦੇ ਵਿੱਚ ਗੁਜਰਾਤ ਦੇ ਵਿੱਚ ਇਨਕੁਆਇਰੀ ਕੀਤੀ, ਜੀ ਤੇ ਜਸਟਿਸ ਤਵਾਤੀਆ ਸੀ ਜਿਹੜਾ ਹਾਂਜੀ ਹਰਿਆਣੇ ਦਾ ਹਾਈ ਕੋਰਟ ਦੇ ਵਿੱਚ ਜੱਜ ਸੀ। ਹਾਂਜੀ ਇਹਨਾਂ ਤਿੰਨਾਂ ਦੇ ਆਧਾਰ ਦੇ ਉੱਤੇ ਕਮਿਸ਼ਨ ਬਣਾਇਆ ਤਾਂ ਕਿ ਸੱਚ ਜੀ ਸਾਹਮਣੇ ਆ ਸਕੇ। ਔਰ ਜਿਨ੍ਹਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਕਿ ਅਸੀਂ ਸੱਚ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ, ਹਾਂਜੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿਟ ਕੀਤੀ ਕਿ ਇਹ ਕਮਿਸ਼ਨ ਬੰਦ ਹੋਵੇ, ਇਹਦੇ ਨਾਲ ਜ਼ਖਮ ਉੱਚੜ ਜਾਣਗੇ, ਇਹਨਾਂ ਦੇ ਇਸ ਦੇ ਨਾਲ ਲੋਕਾਂ ਦੇ ਵਿੱਚ ਅਸ਼ਾਂਤੀ ਫੈਲੇਗੀ। ਜੇ ਮਰਨ ਨਾਲ ਅਸ਼ਾਂਤੀ ਨਹੀਂ ਫੈਲੀ ਤੇ ਉਹਨਾਂ ਦਾ ਜ਼ਿਕਰ ਕਰਨ ਨਾਲ ਕਿਸ ਤਰ੍ਹਾਂ ਅਸ਼ਾਂਤੀ ਫੈਲੇਗੀ, ਇਹ ਕਿਸੇ ਨੇ ਨਹੀਂ ਸੁਣਿਆ ਔਰ ਸਾਡੀ ਕਮਿਸ਼ਨ ਚੱਲਣ ਨਹੀਂ ਦਿੱਤੀ ਗਈ। ਜੀ ਇਹ ਬਿਲਕੁਲ ਕਦੇ ਵੀ ਇਸ ਤਰ੍ਹਾਂ ਨਹੀਂ ਹੋਏਗਾ। ਇਹ ਜਿਸ ਵੇਲੇ ਕੋਈ ਸਿੱਖ ਤੁਹਾਡੇ ਬਾਹਰ ਵਾਲੇ ਜਾਗਣਗੇ ਔਰ ਹਾਂਜੀ ਉਹ ਆਪਣੀਆਂ ਪੜਤਾਲਾਂ ਕਰਨੀਆਂ ਸ਼ੁਰੂ ਕਰਨਗੇ ਜੀ ਤੇ ਸ਼ਾਇਦ ਉਸ ਵੇਲੇ ਇਹ ਸੱਚ ਸਾਹਮਣੇ ਆਉਣਗੇ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ, ਤੁਸੀਂ ਇੱਕ ਸਿੱਖ ਹਿਸਟੋਰੀਅਨ ਤੋਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ 29 ਸਾਲ ਹੋ ਗਏ ਸਾਨੂੰ ਇਨਸਾਫ ਮੰਗਦੇ ਹੋਏ ਭਾਰਤ ਦੀ ਗਵਰਨਮੈਂਟ, ਪਰ ਤਾਂ ਸਾਨੂੰ ਅੱਜ ਤੱਕ ਨਾ ਜੂਨ 84 ਦਾ, ਨਾ ਨਵੰਬਰ 84 ਦਾ, ਹੋਰ ਵੀ ਕਾਫੀ ਸਿੱਖ ਮਸਲੇ ਸਾਹਮਣੇ, ਉਹਨਾਂ ਨੂੰ ਕਿਸੇ ਦਾ ਇਨਸਾਫ ਨਹੀਂ ਮਿਲਦਾ। ਸਿੱਖ ਕੌਮ ਦੇ ਸਾਹਮਣੇ ਨਾ ਕੋਈ ਪ੍ਰੋਗਰਾਮ ਹੈ, ਨਾ ਹੀ ਕੋਈ ਇਮਾਨਦਾਰ ਢਾਂਚਾ ਹੈ। ਤੁਸੀਂ ਦੱਸੋ ਕਿ ਹੁਣ ਸਿੱਖ ਕੌਮ ਕੀ ਕਰੇ? ਬੀਬਾ, ਸਿੱਖ ਕੌਮ ਨੇ ਪਹਿਲਾਂ ਕੀ ਕੀਤਾ ਸੀ? ਸਾਰੇ ਇਤਿਹਾਸ ਦੇ ਵਿੱਚ ਸਿੱਖ ਕੌਮ ਨੇ ਕੀ ਕੀਤਾ ਹੈ? ਇੱਕ ਬੰਗਲਾ ਦੀ ਹੈ ਕਹਾਵਤ ਕਿ ਜੇ ਤੇਰੀ ਯੋਦੂ ਤੂਰੀ ਡਾਕ ਸੁਣੇ ਕੋ ਨਾ ਆਸੇ, ਜੇ ਕੋਈ ਤੇਰੀ ਆਵਾਜ਼ ਸੁਣਦਾ ਤੇ ਕੋਈ ਨਹੀਂ ਆਉਂਦਾ ਤੇ ਫਿਰ ਐਕਲਾ ਚੱਲ ਹੋ ਰਹੇ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਅਸੂਲਾਂ ਦੇ ਉੱਤੇ ਕਾਇਮ ਰਹਿੰਦੇ ਹੋਏ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਅਸੀਂ ਆਪਣਾ ਜਿਹੜਾ ਧਰਮ ਹੈ, ਆਪਣਾ ਜਿਹੜਾ ਕੁਛ ਅਸੀਂ ਹਿੰਦੁਸਤਾਨ ਦੇ ਉੱਤੇ ਪਰਉਪਕਾਰ ਕੀਤੇ ਹਨ, ਇਹਨਾਂ ਦੇ ਓਟ ਆਸਰਾ ਲੈ ਕੇ ਇਹਨਾਂ ਦੇ ਸਾਰੇ ਹਿੰਦੁਸਤਾਨ ਕਿਸ ਤਰ੍ਹਾਂ ਨਾਲ ਗਰਕ ਹੋ ਰਿਹਾ ਹੈ ਔਰ ਇਹ ਲਾ ਕਾਨੂੰਨੀ ਇੱਥੇ ਫੈਲ ਰਹੀ ਹੈ, ਇਸ ਤਰ੍ਹਾਂ ਨਾਲ ਆਪਣੇ ਬੱਚਿਆਂ ਨੂੰ ਚੁੱਕ ਚੁੱਕ ਕੇ ਆਪਣੀ ਪੁਲਿਸ ਕੋਲੋਂ ਮਰਵਾਈ ਜਾਂਦਾ ਹੈ ਔਰ ਆਪਣੇ ਦਰਬਾਰ ਨੂੰ ਆਪਣੀਆਂ ਫੌਜਾਂ ਕੋਲੋਂ ਢਵਾ ਰਿਹਾ ਹੈ। ਇਹ ਸਾਰਾ ਕੁਝ ਸਾਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਨਾ ਚਾਹੀਦਾ ਹੈ, ਬਾਹਰਲੇ ਮੁਲਕਾਂ ਨੂੰ ਵੀ ਦੱਸਣਾ ਚਾਹੀਦਾ ਹੈ। ਔਰ ਹਿੰਦੁਸਤਾਨ ਦੇ ਵਿੱਚ ਕਈ ਬਹੁਤ ਚੰਗੇ ਲੋਕ ਹੋਣਗੇ ਜਿਹੜੇ ਕਿ ਦੜ ਵੱਟ ਕੇ ਬੈਠੇ ਹੋਏ ਨੇ, ਉਹਨਾਂ ਨੂੰ ਲੱਗਦਾ ਕਿ ਸਾਡਾ ਕੋਈ ਕੁਛ ਨਹੀਂ, ਕੋਈ ਆਵਾਜ਼ ਨਹੀਂ ਸੁਣੀ ਜਾ ਰਹੀ। ਉਹਨਾਂ ਲੋਕਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਾਉਣੀ ਚਾਹੀਦੀ ਹੈ ਕਿ ਤੁਸੀਂ ਹਜ਼ਾਰਾਂ ਸਾਲ ਗੁਲਾਮ ਰਹੇ ਔਰ ਸਿਰਫ ਇਸ ਕਰਕੇ ਰਹੇ ਕਿ ਤੁਹਾਡੇ ਵਿੱਚ ਆਪਣੇ ਵਿੱਚ ਫੁੱਟ ਸੀ, ਤੁਸੀਂ ਇੱਕ ਦੂਸਰੇ ਦੇ ਬਰਖਲਾਫ ਇਹ ਕਰਦੇ ਰਹੇ ਤੇ ਅੱਜ ਤੁਸੀਂ ਸਿੱਖਾਂ ਨੂੰ ਖਤਮ ਕਰਕੇ, ਸਿੱਖ ਬੜੀ ਮੁਸ਼ਕਲ ਦੇ ਨਾਲ 10ਵੇਂ ਪਾਤਸ਼ਾਹ ਨੇ ਇਹ ਪੰਥ ਪੈਦਾ ਕੀਤਾ ਸੀ ਔਰ ਉਸ ਵੇਲੇ ਕੀਤਾ ਸੀ ਜਿਸ ਵੇਲੇ ਚਾਰੋਂ ਪਾਸੇ ਅੱਗ ਵਰ ਰਹੀ ਸੀ। ਇਸ ਪੰਥ ਨੂੰ ਖਤਮ ਕਰਕੇ ਤੁਹਾਡਾ ਮੁਲਕ ਆਪਣਾ ਖਤਮ ਹੋ ਜਾਏਗਾ, ਇਹ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ। ਦੂਸਰੀ ਗੱਲ ਜਿਹੜੀ ਆਪਣੇ ਕਰਨ ਦੀ ਲੋੜ ਹੈ ਉਹ ਇਹ ਹੈ ਕਿ ਸਾਨੂੰ ਇਕਮੁੱਠ ਹੋਣਾ ਚਾਹੀਦਾ ਹੈ। ਇਹ ਜਿਹੜੇ ਖਾਲਿਸਤਾਨ ਦੇ ਫੋਕੇ ਨਾਅਰੇ ਲਾ ਕੇ, ਸਿਰਫ ਨਾਅਰੇ ਲਾ ਕੇ, ਅਜੇ ਤੱਕ ਉਹਨਾਂ ਨੇ ਕੋਈ ਥਿਊਰੀ ਨਹੀਂ ਦਿੱਤੀ, ਦੁਸ਼ਮਣਾਂ ਨੂੰ ਭੜਕਾ ਰਹੇ ਨੇ। ਤੁਹਾਨੂੰ ਪਤਾ ਹੈ ਕਿ ਸੰਤ ਜਰਨੈਲ ਸਿੰਘ ਹੋਰਾਂ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਜੇ ਸਾਨੂੰ ਖਾਲਿਸਤਾਨ ਦੇ ਦਿਓਗੇ ਤਾਂ ਅਸੀਂ ਲੈ ਲਾਂਗੇ ਔਰ ਅਸੀਂ ਇਸ ਨੂੰ ਨਾ ਨਹੀਂ ਕਰਾਂਗੇ। ਇੰਨੀ ਗੱਲ ਦੇ ਉੱਤੇ ਉਹਨਾਂ ਨੂੰ ਖਾਲਿਸਤਾਨ ਦਾ ਵੱਡਾ ਲੰਬਰਦਾਰ ਬਣਾ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਬਰਖਲਾਫ ਨਫ਼ਰਤ ਭੜਕਾਈ ਗਈ। ਤਾਂ ਇਹ ਜਿਹੜੀ ਨਫ਼ਰਤ ਹੈ ਉਸ ਨੂੰ ਕਾਇਮ ਰੱਖਣ ਵਾਸਤੇ ਅੱਜ ਸਾਡੇ ਲੋਕ ਨਾਅਰੇ ਲਾ ਰਹੇ ਨੇ ਤਾਂ ਕਿ ਉਹ ਨਫ਼ਰਤ ਕਾਇਮ ਰਵੇ ਔਰ ਸਾਡੇ ਜਿਹੜੇ ਅਸਲ ਲੀਡਰ ਹਨ ਉਹ ਮਰਦੇ ਰਹਿਣ। ਇਹ ਜਿਸ ਤਰ੍ਹਾਂ ਆਸਾ ਦੀ ਵਾਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਫਰਮਾਇਆ ਵੀ ਇਹ ਜਿਹੜੇ ਪੜ੍ਹੇ ਲੋਕ ਹਨ ਤਿੱਤਰਾਂ ਵਾਂਗੂ ਤੇ ਉਹਨਾਂ ਲੋਕਾਂ ਵਾਂਗੂ ਹਨ, ਹਿਰਨਾਂ ਵਾਂਗੂ, ਜਿਹੜੇ ਆਪਣੀ ਜਾਤ ਨੂੰ ਫਸਾਉਂਦੇ ਨੇ। ਇਹ ਕਾਰਵਾਈ ਇਹਨਾਂ ਨੂੰ ਸੋਚਣੀ ਚਾਹੀਦੀ ਹੈ ਕੌਮ ਨੂੰ ਬੈਠ ਕੇ ਔਰ ਆਪਣਾ ਸਿਆਸੀ ਭਵਿੱਖ ਸਿਰਜਣਾ ਚਾਹੀਦਾ ਹੈ, ਨਿਸ਼ਾਨਾ ਸਿਰਜਣਾ ਚਾਹੀਦਾ ਹੈ। ਇਹ ਸਾਡੇ ਕਰਨ ਦਾ ਕੰਮ ਹੈ। ਔਰ ਜਿਹੜੇ ਕਿਰਦਾਰ ਹਨ ਜਿਨ੍ਹਾਂ ਨੇ ਇਹਨਾਂ ਲੋਕਾਂ ਦੇ ਨਾਲ ਮਿਲ ਕੇ ਸਾਡੇ ਉੱਤੇ ਇਹ ਮਾੜੇ ਦਿਨ ਲਿਆਂਦੇ ਨੇ, ਉਹਨਾਂ ਦਾ ਜਿਹੜਾ ਕੱਚਾ ਚਿੱਠਾ ਹੈ ਉਹ ਦੁਨੀਆ ਦੇ ਵਿੱਚ ਨਸ਼ਰ ਹੋਣਾ ਚਾਹੀਦਾ। ਇਹ 3 ਕੰਮ ਜੇ ਅਸੀਂ ਕਰਾਂਗੇ ਤਾਂ ਸ਼ਾਇਦ ਗੁਰੂ ਮਹਾਰਾਜ ਸਾਡੇ ਵੱਲ
ਸਵਾਲੀ ਨਜ਼ਰ ਨਾਲ ਵੇਖਣਗੇ ਜੀ ਤੇ ਬਿਲਕੁਲ ਫਿਰ ਅਸੀਂ ਫਿਰ ਚੜ੍ਹਦੀ ਕਲਾ ਦੇ ਵਿੱਚ ਜਾਵਾਂਗੇ। ਜਿਵੇਂ ਜੀ ਹਰ ਕਰਬਲਾ ਤੋਂ ਬਾਅਦ ਇਸਲਾਮ ਜ਼ਿੰਦਾ ਹੁੰਦਾ ਹੈ, ਹਾਂਜੀ ਇਸੇ ਤਰ੍ਹਾਂ ਹੀ ਇਸ ਘੱਲੂਘਾਰੇ ਤੋਂ ਬਾਅਦ, ਹਰ ਜੀ ਘੱਲੂਘਾਰੇ ਤੋਂ ਬਾਅਦ ਅਸੀਂ ਵੱਡੇ ਹੋ ਕੇ ਔਰ ਉੱਚੇ ਹੋ ਕੇ ਉੱਭਰੇ ਹਾਂ। ਹਾਂਜੀ ਅਸੀਂ ਇਸ ਘੱਲੂਘਾਰੇ ਤੋਂ ਬਾਅਦ ਵੀ ਇਸ ਤਰ੍ਹਾਂ ਹੀ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੀ ਹੋਣੀ ਦੇ ਮਾਲਕ ਬਣਾਂਗੇ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਸਿੱਖ ਸੰਗਤਾਂ ਦੇ ਟਾਈਮ ਕੱਢੇ ਤੇ ਆਪਣੇ ਵਿਚਾਰਾਂ ਦੀ ਜਾਣਕਾਰੀ ਇਹਨਾਂ ਨੂੰ ਦਿੱਤੀ। ਤੇ ਅਸੀਂ ਤੁਹਾਡੇ ਨਾਲ ਇਜਾਜ਼ਤ ਲੈਂਦੇ ਹਾਂ। ਨੈਕਸਟ ਟਾਈਮ ਤੱਕ ਲਈ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਉੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।